अस्सलाम वालेकुम जी, की हाल चाल। उम्मीद करते हैं वधिया होवोगे। वेलकम है जी अज के नवे व्लॉग च। व्लॉग नहीं अज की वीडियो कह सकते हैं आप, शॉर्ट व्लॉग है। सारा दिन आप बनाया नहीं, तबीयत बड़ी खराब सी, बुखार जिहा लगदा सी ते बिजी भी रहे, सो इस करके अज व्लॉग नहीं बना सके। सो मेरे को यार बैठे सी मेरे आए, आ तुसी बंदे नूं जानदे हो, सिद्धू हैं ते ये भरा आया लाहौरों, कहंदे मुंडा लाहौरों आया जी। ਤੇ ਆਹ ਬੰਦਾ ਤੁਸੀਂ ਪਛਾਣ ਸਕਦੇ ਹੋ, ਮਲੇਸ਼ੀਆ ਤੋਂ ਆਇਆ ਸੀ। ਪਿਛਲੇ ਵਲੌਗ 'ਚ ਮਲੇਸ਼ੀਆ ਤੋਂ ਆਇਆ ਸੀ, ਡਾਇਰੈਕਟ ਆਪਣੇ ਕੋਲ ਲੈਂਡ ਹੋਇਆ ਸੀ। ਆਹ ਬਾਈ ਇਹਨਾਂ ਦੇ ਨਾਲ ਤੇ ਆਹ ਬਾਈ ਬਲਾਲ। ਤੇ ਅਸੀਂ ਅੱਜ ਸੁਣਦੇ ਪਏ ਸੀ ਕਹਾਣੀ ਸੁਣਦੇ ਪਏ ਸੀ PIA ਦੀ। ਮੈਂ ਕਿਹਾ ਵੀ ਤੁਹਾਡੇ ਨਾਲ ਵੀ ਸ਼ੇਅਰ ਕਰ ਦਈਏ। ਤੇ ਆਪਣਾ ਭਰਾ ਜੱਟ ਆਜ਼ਾਦ ਜਿੱਦਣ ਮਲੇਸ਼ੀਆ ਤੋਂ ਲੈਂਡ ਹੋਇਆ, ਤੁਹਾਨੂੰ ਉਦੋਂ ਵੀ ਮਿਲਵਾਇਆ ਸੀ ਉਹਦੇ ਨਾਲ। ਅਚਾਨਕ ਲੈਂਡ ਹੋਇਆ। ਆਹ ਉਹ ਬੰਦਾ ਵਾ ਜਿੰਨੇ ਆਉਂਦੇ ਇਹਨਾਂ ਨੂੰ ਦਾਲ ਖਵਾਈ ਸੀ, ਜਿਹੜਾ ਕੰਬਲ ਲੱਗ ਪਿਆ ਸੀ ਵੀ ਇਹ ਕਿੱਧਰ ਆ ਗਿਆ, ਇਹ ਕਿੱਧਰ ਆ ਗਿਆ। ਮੈਂ ਕਿਹਾ ਲੈ ਵੀ ਭੱਜ ਆਏ ਉਥੋਂ। ਇਹਨੂੰ ਭਲਾ ਅਸੀਂ ਕੀ ਆਖਿਆ, ਅਸੀਂ ਇਹਨੂੰ 2 ਦਿਨ ਕਲਾਇੰਟ ਤੇ ਰੱਖਿਆ। ਇਹ ਆਪਦੇ ਲੋ ਚਾਹ ਸੀ, ਮੈਨੂੰ 30,000 ਆਇਆ, ਮੈਨੂੰ ਕਹਿੰਦੇ ਗਾਣਾ ਰਿਕਾਰਡ ਕਰਾਉਣਾ ਹੁੰਦਾ। ਇਹ ਆਪਦੇ ਲੋ ਉਸ 30,000 ਦੇ ਚਾਹ ਚ ਇੱਧਰ ਇੱਧਰ ਤੁਰਿਆ ਵੀਰੇ, ਉਹ ਥੱਲੇ ਆ ਗਿਆ ਗੇਟ ਤੋਂ। ਅਸੀਂ ਕਿੱਥੇ ਕਲਾਇੰਟ, ਮੈਂ ਕਿਹਾ 2 ਮਿੰਟ ਸਬਰ ਕਰ। ਕਾਰ ਵਾਲੇ ਤੋਂ ਫੋਨ ਕਰਿਆ, ਇਹਨੂੰ ਥੱਲੇ ਸੱਦਿਆ। ਤੁਸੀਂ ਕਿੱਧਰ ਕਲਾਇੰਟ ਕਿੱਥੇ, ਮੈਂ ਦੁਰ ਬਿੱਠੇ ਮੂੰਹ ਤੇਰੇ ਕੋ ਐਡੀ ਦੂਰੋਂ ਆਏ। ਮੈਂ ਕਿਹਾ ਸਟੂਡੀਓ ਬਣਾਉਂਦੇ ਉਹਨੇ ਦਾਲ ਖਵਾਈ। ਮੈਂ ਕਿਹਾ ਸਟੂਡੀਓ ਬਣਾਉਂਦੇ ਕਲਾਇੰਟ ਆ ਗਿਆ ਯਾਰ, ਲੈ ਵੱਡੀ ਗੱਲ ਹੈ। ਹੋਇਆ ਵੀ ਦਿਹਾੜੀ ਸਿੱਧੀ ਹੋ ਗਈ। ਬਾਅਦ ਚ ਪਤਾ ਲੱਗਾ ਵੀ ਭਾਈ ਕਲਾਇੰਟ ਨਹੀਂ, ਇਹਨਾਂ ਨੇ ਫਿਲਮ ਤੋਰੀ ਸੀ। ਤੇ ਇਹ ਅੱਜ ਗੱਲ ਸੁਣਾਊਗਾ ਮਾਜ਼ ਆਪਾਂ ਨੂੰ PIA ਦੇ ਜਹਾਜ਼ ਦੇ ਵਿੱਚ ਮਾਹੌਲ ਕਿਦਾਂ ਦਾ ਹੁੰਦਾ। ਪਾਕਿਸਤਾਨ ਦਾ ਇੰਟਰਨੈਸ਼ਨਲ ਕੀ ਉਹ ਇੰਟਰਨੈਸ਼ਨਲ 에ਅਰਲਾਈਨ, ਪਾਕਿਸਤਾਨ ਇੰਟਰਨੈਸ਼ਨਲ 에ਅਰਲਾਈਨ, ਉਹਦੀ ਗੱਲ ਸੁਣਾਉਣ ਲੱਗਾ। ਉਰਫ ਚੀਮਾ ਟਾਈਮ। ਪਾਕਿਸਤਾਨ ਦੇ ਵਿੱਚ ਜਿਹੜੀਆਂ ਬੱਸਾਂ ਚੱਲਦੀਆਂ, ਚੀਮਾ ਟਾਈਮ ਉਹਨੂੰ ਕਹਿੰਦੇ ਆ, ਮੌਤ ਟਾਈਮ ਹੀ ਕਹਿੰਦੇ ਆ। ਨਾਸਰ ਭਾਈ ਦੇ ਵਲੌਗ 'ਚ ਤੁਸੀਂ ਦੇਖਿਆ ਹੋਣਾ, ਜੰਨਤੁਲ ਫਿਰਦੌਸ ਟਾਈਮ, ਅੱਲਾ ਮਾਫ ਕਰੇ। ਸੋ ਹੈ ਲਾਹੌਰ ਟੂ ਜੰਨਤ। ਤੇ ਉਹਦੀ ਗੱਲ ਸੁਣਾਉਣ ਲੱਗਾ, ਕਰਦੇ ਹੋ ਤੁਹਾਡਾ ਸਾਂਝੀ ਤੇ ਆਇਓ ਜਰਾ। ਥੋੜਾ ਪਿਆ ਅਸੀਂ ਬਹਿ ਗਏ ਬਾਤਕ 에ਅਰਲਾਈਨ 'ਚ, ਮੇਰੀ ਤੇ ਜੱਟ ਦੀ ਫਲੈਟ। ਸਾਡੇ ਨਾਲ ਇੱਕ ਦਿਨ ਮੁੰਡਾ 4 ਦਿਨ ਮੈਨੂੰ ਪਹਿਲਾਂ ਗਿਆ, ਉਹ ਗਿਆ PIA 'ਚ। ਹੁਣ ਉਤਰੇ ਨਾ ਤਾਂ ਮੈਨੂੰ ਵੀ ਮਿਲਿਆ, ਮੈਂ ਕਿਹਾ ਸੁਣਾ, ਕਹਿੰਦਾ ਤੂੰ, ਮੈਂ ਕਿਹਾ ਵਧੀਆ ਸੀ, ਸੀਟਾਂ ਬੜੀਆਂ ਤਾਂ ਕੰਫਰਟੇਬਲ ਨਹੀਂ ਸੀ। ਕਹਿੰਦਾ ਜਹਾਜ਼ ਉੱਡਿਆ, ਜਦੋਂ ਜਹਾਜ਼ ਰਨਵੇ ਤੇ ਪਾਇਆ ਨਾ ਉਹਨੇ ਕਿਹਾ ਕਿਸੇ ਨੇ ਜਿਹੜੀ VIP ਸੀਟ ਲੈਣੀ, ਉਹ ਕੀ ਉਹਨੂੰ ਆਉਂਦੇ ਹੁੰਦੇ ਅਗਲੀਆਂ ਨੂੰ, ਬਿਜ਼ਨਸ ਕਲਾਸ, 20,000 ਰੁਪਏ 'ਚ 20,000 ਜੋ ਤੇ ਅੱਗੇ ਆ ਜਾਓ। ਨਹੀਂ ਉਸੇ ਅੰਦਰ ਬੈਠਿਆ ਗੱਲ ਸ਼ੁਰੂ ਹੋ ਗਈ, ਬੁੜੀਆਂ ਲੱਗ ਪਈਆਂ ਕਸਮ, ਉਹ ਹਾਕਰ ਨਹੀਂ ਜਿਵੇਂ ਕਰਦੇ ਹੁੰਦੇ, ਚਾਚੀਆਂ ਤਾਈਆਂ। ਮੁੜ ਕੇ ਭਾਈ ਜਹਾਜ਼ ਰਨਵੇ 2 ਟਾਇਰ 'ਚ ਕੀ 5,000 ਰੁਪਏ 'ਚ ਬਿਜ਼ਨਸ ਕਲਾਸ ਸੀਟ ਤੇ ਆ ਜਾਓ। ਭਾਈ ਨਾ ਕੋਈ ਮੰਨਿਆ, ਜਹਾਜ਼ ਉੱਡ ਕੇ ਸਿੱਧਾ 2,000 ਰੁਪਇਆ ਆ ਜਾਓ ਯਾਰ। ਚਾਰੀ ਇਹ PIA ਦਾ ਅੱਲਾ ਪਾਦੀ ਕਸੇ ਕੋਈ ਸ਼ੁਗਰ ਲੱਗਦਾ ਉੱਤੇ ਚੀਮਾ ਆਉਂਦੀ ਵਾਰ ਅਸੀਂ ਆਏ। ਖੈਰ ਉਹਨਾਂ ਨੇ ਇਹ ਤੇ ਗੱਲ ਨਹੀਂ ਕੀਤੀ, 4 ਚਾਚੇ 2 ਮਾਈਆਂ ਤੇ ਮਾੜਾ ਜਿਹਾ ਦਿਸੀਆਂ ਤੇ ਗੈਬ ਚਾਚੇ ਆ ਗਏ 50-60 ਸਾਲਾਂ ਦੇ ਉਹ ਚਾਚੇ। ਹੁਣ ਉਹ ਉਡਾਉਣਾ ਤੇ ਉਂਝੜ ਆਦੇ, ਸਾਨੂੰ ਕੀ ਪਤਾ ਤੂੰ ਨਾ ਦਾ। ਹੁਣ ਸ਼ੁਰੂ ਹੋ ਗਿਆ, ਅਸਲਾਮ ਵਾਲੇਕਮ, ਮੈਂ ਤੁਹਾਡਾ ਆ ਪਾਇਲਟ, ਦਾਦੇ ਦੀ ਉਮਰ ਦਾ ਪਾਇਲਟ, ਤੂੰ 70 ਸਾਲ ਦੀ ਉਮਰ ਤੁਹਾਡੀ ਵੀ ਮਾੜਾ ਜਿਹਾ ਇਹਦਾ ਹੱਥ ਐ ਕਰਕੇ ਕੰਬ ਗਏ ਨੇ ਤੇ ਪਾਣੀ ਚ ਲਾ ਗਾਲ ਨਾ ਕੱਢ। ਅੱਛਾ ਬਹਿ ਨਾ, ਅਸਲਾਮ ਵਾਲੇਕਮ ਜੀ। ਵਾਲੇਕਮ ਸਲਾਮ। ਤਵੱਜਾ ਕਰੋ ਜੀ, ਬੈਲਟ ਪਾ ਲਓ। ਹੁਣ ਆਹ ਢੇਡਾ ਨਾ ਜੱਟ ਦਾ, ਇਹ ਐਡਾ ਢੇਡਾ ਮਾਸ਼ਾਅੱਲਾ ਜੱਟ ਦਾ ਨਾ ਇੱਥੇ। ਮੈਂ ਕਿਹਾ ਜੱਟ ਬੈਲਟ ਨਾ ਪੋਲਾ ਲਾਈਦਾ ਹੁੰਦਾ, ਸਫ਼ਰ ਬੜਾ ਲੰਮਾ। ਪਹਿਲਾਂ ਜੱਟ ਨੇ ਇੱਥੋਂ ਬੈਲਟ ਫੜਿਆ, ਇੱਥੇ ਢਿੱਡ ਕੀਤਾ, ਇੱਥੇ ਘੁੱਟ ਕੇ ਬੈਲਟ ਲਾਤਾ, ਉਹ ਢਿੱਡ ਉੱਤੋਂ ਬਾਹਰ ਥੱਲੋਂ ਬਾਹਰ। ਓ ਯਾਰ ਅੱਛਾ ਤੇ ਲਾ ਕੇ ਬੈਠਾ ਢਿੱਲਾ ਜਿਹਾ। ਮੈਨੂੰ ਤਾਂ ਪਤਾ ਸੀ 6 ਘੰਟੇ ਖੋਲਣਾ ਤੇ ਸਾਹ ਰੁਕਣ ਲੱਗ ਪਿਆ। ਉਹ ਮਿੰਟ ਬਾਅਦ ਜੱਟ ਐ, ਮੈਂ ਕਿਹਾ ਇਹਨੂੰ ਖੋਲ ਦੇ। ਮਾਜ਼ੇ ਨਹੀਂ, ਅਸਤਗਫੁਰੁੱਲਾਹ ਯਾ ਅੱਲਾ, ਅੱਲਾਹੁ ਅਕਬਰ। ਬੋਲਿਆ ਹੀ ਨਹੀਂ, ਜੱਟ ਤਾਂ ਮੇਰੇ ਨਾਲ 4 ਘੰਟੇ ਤੱਕ ਨਹੀਂ ਨਾ ਬੋਲਿਆ। ਅੱਛਾ ਮੈਂ ਆਪਦੇ ਸ਼ੁਗਰ ਨੂੰ ਲੱਗਾ, ਕਹਿੰਦਾ ਜੀ ਉੱਡਣ ਲੱਗੇ ਆ, ਤੂਫਾਨੀ ਹਵਾਵਾਂ ਨੇ, ਤੂਫਾਨ ਆ ਗਿਆ ਉੱਤੇ, ਅੱਲਾ, ਪਰ ਆਪਾਂ ਫਿਰ ਵੀ ਉੱਡਣਾ ਹੀ ਉੱਡਣਾ। ਮੈਂ ਦਿਲ ਚ ਕਹੋ ਇਹਨੂੰ ਤੂੰ ਨਾੜਾ, ਐਡੀ ਕਿਹੜੀ ਮਜਬੂਰੀ ਏ, ਅੱਧਾ ਘੰਟਾ ਜਿਹੜੀ ਤੂਫਾਨ। ਉਹਨੇ ਕਿਹਾ 40 ਮਿੰਟ ਤੂਫਾਨ ਚ ਰਵਾਂਗੇ, ਉਸ ਤੋਂ ਬਾਅਦ ਆਪਾਂ ਨਿਕਲ ਜਾਾਂਗੇ, ਤੁਸੀਂ ਬੈਲਟ ਨਹੀਂ ਛੱਡਣਾ। ਜੱਟ ਸਾਹਿਬ ਉੱਥੇ ਹੀ ਸਾਹ ਖੰਘ ਲੱਗ ਗਈ AC ਦੇ ਥੱਲੇ ਬੈਠਾ। ਜੱਟ ਨੂੰ ਖੰਘ ਲੱਗ ਗਈ। ਅੱਛਾ ਪੂਰੇ ਜੱਟ ਵੀ ਚੁੱਪ ਕਰੇ, ਮੈਂ ਵੀ ਚੁੱਪ ਕਰੇ। ਮੈਂ ਤੇ ਆਪ ਡਰ ਗਿਆ, ਮੈਨੂੰ ਤੇ ਜਹਾਜ਼ ਤੋਂ ਡਰ ਹੀ ਬੜਾ ਲੱਗਦਾ। ਮੈਂ ਜੱਟ ਨੂੰ ਪਹਿਲਾਂ ਮੈਨੂੰ ਜਹਾਜ਼ ਤੋਂ ਬਹੁਤ ਡਰ ਲੱਗਦਾ, ਮੇਰਾ ਜੀ ਕਰਦਾ। ਬੈਠੇ ਰਹੇ ਜਹਾਜ਼ ਉੱਡ ਪਿਆ। ਜੱਟ ਏਦਾਂ ਘੁੱਟ ਕੇ ਹੱਥ ਪਾਏ, ਜੱਟ ਨੇ ਬੈਠ ਵੀ ਲਾਇਆ। ਅੱਛਾ ਏਦਾਂ ਓ ਯਾਰ। ਅੱਛਾ ਇੱਕ ਮਾਹੌਲ ਦੱਸ, ਕਬੂਤਰਾਂ ਕਬਾਤਰਾਂ ਵਾਲਾ ਕੀ ਹਿਸਾਬ ਸੀ ਉਹਦੇ ਵਿੱਚ? ਬੈਠੇ ਨਾ ਏਦਾਂ ਵਿਚਾਲੀ 3 ਸੀਟਾਂ ਸਾਡੀ ਐਂਡ ਤੇ ਆਈ ਵਾਸ਼ਰੂਮ। ਅੱਛਾ ਇੱਧਰ 3 ਬੈਠੇ ਭਾਈ। ਹੁਣ ਭਾਈ ਇੱਕ ਭਾਈ ਨੂੰ ਕਹਿ ਰਿਹਾ, ਬਹਿ ਗਏ ਜੱਟ ਮੇਰੇ ਨਾਲ, ਮੈਂ ਇੱਧਰ
ਕਹਿੰਦਾ ਭਾਈ ਸੁਣਾਓ ਕੀ ਹਾਲ? ਕਹਿੰਦਾ ਠੀਕ। ਕਹਿੰਦਾ ਕਬੂਤਰ ਰੱਖੇ ਆ? ਕਹਿੰਦਾ ਆਹੋ। ਕਹਿੰਦਾ ਬਾਜੀ ਬੂਜੀ? ਕਹਿੰਦਾ ਲਾਈ ਦੀ ਆ। ਕਹਿੰਦਾ ਅਸੀਂ ਵੀ ਲਾਉਨੇ। ਕਹਿੰਦਾ ਨਹੀਂ ਮੇਰੇ ਨਾਲੋਂ ਚੰਗਾ ਕਬੂਤਰ ਨਹੀਂ ਤੁਹਾਡੇ ਕੋਲ ਹੋ ਸਕਦਾ। 2 ਮਿੰਟ ਉਹਨਾਂ ਦੀਆਂ ਸੁਣੀਆਂ, ਹੱਸ ਹੁੱਸ ਕੇ ਇੱਧਰ ਨੂੰ ਵੇਖਣ ਲੱਗ ਪਿਆ। ਇੱਧਰ ਦੇ ਸ਼ੁਰੂ ਕਹਿੰਦਾ ਯਾਰ ਕੁੱਤੇ ਕੱਤੇ ਤੁਹਾਡੇ ਵਾਲੇ ਪਾਸੇ ਹੁੰਦੇ, ਲੈਣਾ ਕਿੱਥੇ? ਕਹਿੰਦਾ ਤੂੰ ਕਿੰਨਾਂ ਨੂੰ ਗਾਣੇ ਵਾਲੀ ਬੱਸ 'ਚ ਬੈਠਾ, ਲੈਣਾ ਕਿੱਥੇ? ਉਹਨੇ 에어ਪੋਰਟ ਜਾਣਾ ਤੇ ਉਹਨੇ ਬਹਿ ਰਹਿੰਦਾ, ਪਤਾ ਨਹੀਂ ਉਹਨੂੰ ਕਿੱਥੇ ਦਾ। ਕਹਿੰਦਾ ਕੁੱਤੇ ਚੰਗੇ ਆਪਣੇ ਕੋਲ। ਕਹਿੰਦਾ ਨਹੀਂ ਮੇਰੇ ਕੋਲ ਵੀ ਕੁੱਤਾ ਇੱਕ ਹੈਗਾ ਨਸਲੀ, ਕਦੀ ਉੱਥੇ ਮੁਲਾਕਾਤ ਹੀ ਨਾ ਤੁਹਾਨੂੰ ਉੱਥੇ ਬੜਾ ਮਗਰ ਇੱਕ ਪਠਾਨ ਬੈਠਾ ਅੱਛਾ ਓ ਯਾਰ ਇੱਕ ਸਾਈਡ ਤੇ ਉਹ ਗੱਲ ਕੀਤੀ ਜਾਂਦੇ, ਹਰ 10 ਸੈਕਿੰਡ ਬਾਅਦ ਪਠਾਨ ਪਿੱਛੋਂ ਕੀ ਕਰੇ ਸ਼ੂਗਰ ਦੀ ਗੱਲ ਹੋ ਸੁਣ PIA ਜਹਾਜ਼ ਨਸਵਾਰ ਕੱਢ ਕੇ ਰੱਖੀ ਆ ਹੁਣ ਲੋਕੀ। ਅੱਛਾ ਚਲੋ ਇੱਥੋਂ ਲਾਈ ਨਾ ਐ ਕਰਕੇ ਐ ਪੋਜਾ ਚੱਕਿਆ, ਇੱਥੋਂ ਕੱਢੀ ਨਸਵਾਰ ਰੱਖੀ, ਹੁਣ ਕਿਸੇ ਥੱਲੇ ਡਿੱਗੀ, ਕੋਈ ਇੱਧਰ ਨੂੰ ਜਾ ਰਿਹਾ। ਸਮਾਲੀਆ ਦੀ 에ਅਰਲਾਈਨ ਹੈ, ਇੱਕ ਉਹਦਾ ਪਾਇਲਟ ਹੈ ਅਬਦੁੱਲਾ। ਤੁਸੀਂ ਇੱਥੇ ਟਿਕਟੋਕ ਤੇ ਕਸਮ ਸਰਚ ਕਰ ਲਿਆ, ਤੁਸੀਂ ਵੇਖੋਗੇ ਨਾ ਸਰਚ ਕਰਕੇ, ਉਹ ਪਹਿਲਾਂ ਕੀ ਕਹਿ ਰਿਹਾ ਹੁੰਦਾ, ਜਹਾਜ਼ ਉੱਡ ਸਮਾਲੀਆ ਗਰੀਬ ਮੁਲਕ ਆ, ਪਾਕਿਸਤਾਨ ਕਿਤੋਂ ਦੁਨੀਆ ਦਾ ਜਹਾਜ਼ ਖਰਾਬ ਹੋਏ ਨਾ ਉਹਨਾਂ ਨੂੰ ਵੇਚ ਛੱਡਦੇ ਨੇ, ਆ ਲਓ ਸਹੀ ਕਰ ਲਓ ਤੇ ਤੁਹਾਡਾ ਚਲਾ ਲਓ। ਉਹ ਬੜਾ ਬਹਿਣ ਲੱਗ ਕੀ ਜਾਂਦਾ ਉੱਡ ਪੈਗਾ, ਉੱਡ ਆ ਦਿੰਦਾ ਮੈਂ, ਲੈਣਾ ਨਾ ਲੈਣਾ ਕਿਸਮਤ ਦੀ ਗੱਲ ਆਪਦੀ ਕਸਮ ਹੈ। ਤੁਸੀਂ ਇੰਟਰਵਿਊ ਕਦੀ ਕੱਢ ਕੇ ਵੇਖ ਲਿਆ ਜਿੱਦਾਂ ਟਿਕਟੋਕ ਤੇ ਕੈਪਟਨ ਅਬਦੁੱਲਾ ਲਿਆ, ਉਹ ਸਿੱਧਾ ਦੱਸ ਦਿੰਦਾ ਤੇ ਪਾਕਿਸਤਾਨ ਵਾਲੇ ਵੀ ਇੰਝ ਹੀ ਕਰਦੇ। ਹੁਣ ਉਹ ਕੀ ਦੱਸ ਰਿਹਾ? ਨਹੀਂ ਇੰਟਰਨੈਸ਼ਨਲ ਜਿਹੜੀ ਹੈ ਨਾ PIA ਵਾਲੀ ਆ ਨਹੀਂ, ਮੇਰੀ ਸਲਾਹ ਵੀ PIA ਚ ਸਫਰ ਆਪਣੇ ਬਾਕੀ ਵੀ 에ਅਰ ਬਿਲੂ ਆ, ਹੋਰ ਵੀ ਆ ਵਾਵਾ ਜਿਆਦੀਆਂ ਆਪਣੀਆਂ ਨਹੀਂ ਦੀਆਂ ਯਾਰ, ਜਿਨ੍ਹਾਂ ਦੇ ਐਵੇਂ ਜਹਾਜ਼ ਤੇ ਆਉਂਦੇ ਨਾ। ਯਾਰ ਮੇਰੀ ਗੱਲ ਸੁਣ ਲਾ, ਅੱਡਾ ਹੋਵੇ ਰਾਜਪੂਤ ਦਾ, ਪਾਵਰ ਆਉਂਦੀ ਆ, ਫੈਸਲ ਮੂਰ ਆਉਂਦੀ ਆ। ਜਿਹੜੇ ਕਿਸੇ ਵੀ ਤੁਸੀਂ ਪਾਕਿਸਤਾਨ ਚੋਂ ਕਿਤੇ ਜਾਣਾ ਨਾ, ਤੁਸੀਂ ਕਿਸੇ ਹੋਰ ਦੇ ਮੁਲਕ ਦੇ ਜਹਾਜ਼ ਚ ਤਾਂ ਕਿ ਤੁਹਾਨੂੰ ਸਮਝ ਹੀ ਨਾ ਲੱਗੇ। ਹਾਂ ਵੀ ਕਹਿੰਦੇ ਕੀ ਆ? ਕਹਿੰਦੇ ਕੀ ਤੁਹਾਨੂੰ ਕਸਮ ਡਰ ਨਹੀਂ ਲੱਗਦਾ। ਅੱਛਾ ਜਦੋਂ ਪਾਕਿਸਤਾਨ ਚ ਤੁਸੀਂ ਬੈਠੇ ਨਾ, ਉਹ ਕਹਿੰਦਾ ਜੀ 8 ਦਰਵਾਜ਼ੇ ਆ, ਜਦੋਂ ਪਾਣੀ ਚ ਜਹਾਜ਼ ਡਿੱਗ ਪਿਆ ਆਪਣਾ ਤੇ ਤੁਸੀਂ ਛਾਲ ਮਾਰ ਦੇਣੀ। ਉਹਦੀ ਇਦਾਂ ਦੀਆਂ ਗੱਲਾਂ ਹੀ ਕਿਉਂ ਕਰਨਾ, ਕੋਈ ਮਾੜੇ ਦਿਲ ਦਾ ਬੰਦਾ ਹੋਵੇ ਜਾ ਪਏ ਉੱਥੇ ਉਹ ਜਿਹੜੇ ਇਹ 8 ਦਰਵਾਜ਼ੇ ਆ, ਤੂਫਾਨੀ ਜਹਾਜ਼ ਡਿੱਗ ਵੀ ਸਕਦਾ, ਆਪਾਂ ਪਾਣੀ 'ਚ ਲੈਂਡ ਵੀ ਕਰ ਸਕਦੇ ਆ। ਇਹ ਨਾਲ ਗੁੰਗਿਆਂ ਤਰ੍ਹਾਂ ਸਮਝਾਉਂਦੇ ਵੀ ਐ ਕਰਕੇ ਤੁਸੀਂ ਉੱਡਣ ਨੂੰ ਉੱਥੇ ਕੀ ਇੰਨੇ ਤੇ ਬਾਰੀ 'ਚ ਲੱਗਿਆ ਨਹੀਂ ਜਾਂਦਾ ਇੰਨੀ 'ਚ ਉਹ ਪਾਣੀ ਵਾਲੀ। ਕਹਿੰਦਾ ਜੀ ਤੁਹਾਡੀ ਕੁਰਸੀ ਦੇ ਥੱਲੇ ਡੱਬਾ ਲੱਗਾ, ਉਹ 'ਚ ਜੈਕਟ ਆ, ਮੈਨੂੰ ਉਹ ਡੱਬਾ ਹੀ ਨਹੀਂ ਲੱਭਾ। ਜੈਕਟ ਤਾਂ ਕਿੱਥੇ ਲੱਭਾ? ਆਹੀ ਬੰਦੇ ਪਹਿਲੀ ਵਾਰੀ ਜਹਾਜ਼ 'ਚ ਬੈਠੇ ਹੀ, ਉਹ ਡੱਬਾ ਹੀ ਨਹੀਂ ਲੱਭਾ। ਅੱਲਾ ਦੀ ਕਸਮ, ਉਹਨਾਂ ਨੂੰ ਕੀ ਪਤਾ ਵੀ ਨੌਵੀਂ ਵਾਲੀ ਕੋਚ ਤੇ ਤਾਂ 에어ਪੋਰਟ ਆਏ ਆ 400 ਦੇ ਕੇ 400 ਦੇ ਕੇ। ਸਾਲਿਆ ਚੰਗੀ ਬਣੀ। ਅੱਛਾ ਗੱਲ ਸੁਣ ਬਈ, ਜੱਟ ਦਾ ਜਿਹੜੇ ਤਾਸਰਾਤ ਨਾਲ ਜਦੋਂ ਜੱਟ ਬੈਠਾ ਹੈ ਤੇ ਜਦੋਂ ਉਤਰਿਆ, ਉਹ ਮੜੀ ਕਹਾਣੀ ਸੁਣਾ ਦੇ ਯਾਰ। ਨਹੀਂ ਜੱਟ ਅਸੀਂ 에어ਪੋਰਟ ਜਦੋਂ ਵੜ ਗਏ ਨਾ, ਪਹਿਲੀ ਗੱਲ ਸਾਡੇ ਕੋਲ ਇੱਕ ਸਮਾਨ ਸੀ, ਸਾਨੂੰ ਤਾਂ ਉਹਦਾ ਡਰ ਸੀ ਉਹ ਕੱਢ ਲੈਣ, ਕਿਸੇ ਦਾ ਪਾਰਸਲ ਸੀ ਉਹ। ਖੈਰ ਅਸੀਂ ਲੰਘ ਲੂੰਗੇ ਜਿੱਦਾਂ ਕਰਕੇ, ਚੰਗੇ ਬੰਦੇ ਸਾਨੂੰ ਟੱਕਰ ਕੇ ਅਸੀਂ ਹੁੰਦੇ ਆ ਲੰਘੀ ਗਏ। ਅਸੀਂ ਬਹਿ ਗਏ ਵੇਟਿੰਗ ਹਾਲ 'ਚ। ਉਹ ਜਿਹੜਾ ਜਹਾਜ਼ ਉਤਰਿਆ ਨਾ ਸਾਡੇ ਨੂੰ, ਉਹਨੇ ਹੀ ਵਾਪਸ ਪਾਕਿਸਤਾਨ ਮੁੜਨਾ ਸੀ 2 ਘੰਟੇ ਰੈਸਟ ਕਰਕੇ। ਅੱਛਾ ਉਨੀ ਦੇਰ ਉਹ ਸਟਾਰਟ ਉਹਦੀ ਚੈਕਿੰਗ ਉਹਨਾਂ ਕੀਤੀ, ਮੈਂ ਤੇ ਜੱਟ। ਉਹਨੇ ਕਿਹਾ ਜੀ ਇੰਨੀ ਤੋਂ ਇੰਨੀ ਸੀਟ ਵਾਲੇ ਅੰਦਰ ਆ ਜਾਓ। ਪਹੁੰਚ ਗਏ ਅਸੀਂ, ਬੈਠੇ ਰਹੇ, ਲੱਭ ਲਈ ਜਾ ਕੇ ਸੀਟ। ਪਹਿਲੀ ਤਾਂ ਗੱਲ ਮੈਨੂੰ ਢੱਕਣਾ ਬੰਦ ਕਰਨਾ, ਜਿਹੜਾ ਉੱਤੇ ਨਹੀਂ ਹੁੰਦਾ ਵੀ ਉਹ ਬੈਗ ਨਹੀਂ ਹੁੰਦੇ PIA ਦੇ, ਉਹ ਦੌੜ ਕੁੱਤੇ ਉਹਨਾਂ ਦੇ ਲਾ ਕੇ ਖਰਾਬ ਹੁੰਦੇ ਨੇ। ਮੈਂ ਗਾਂ ਦਾ ਵੀਜ਼ਾ ਲਵਾਉਣਾ ਕਿਤੇ, ਇਹ ਵੀਡੀਓ ਨਾ ਚੱਲੇ ਹੁਣ ਕੇ ਮੈਨੂੰ ਭਾਈ ਰੱਖਣ ਉੱਤੇ। ਅੱਛਾ ਤੁਸੀਂ ਯਕੀਨ ਕਰੋ, ਕਿਸੇ ਮੁਲਕ ਦਾ ਅਪਲਾਈ ਕਰ ਲਓ ਨਾ USA ਦਾ, ਤੁਹਾਡਾ ਸੋਸ਼ਲ ਮੀਡੀਆ ਆਖਰੀ ਅਕਾਊਂਟ ਤੱਕ ਪੁਰਾਣੇ ਤੱਕ ਚੈੱਕ ਕਰਦੇ ਨੇ ਉਹ, ਵੀ ਇਹਨੇ ਕਿਸੇ ਦੇ ਗਾਣੇ ਤੇ ਚੱਕਵੇ, ਜਿਵੇਂ ਚੀਮਾ ਬਾਈ ਕਹਿੰਦਾ ਲੁੱਟਣਾ ਆ ਬੈਂਕ ਮੈਂ, ਉਹ ਸਾਰੀਆਂ ਵੀਡੀਓ ਕੱਢ ਕੇ ਤੁਹਾਡੇ ਅੱਗੇ ਰੱਖ ਦਿੰਦੇ, 1 ਮਿੰਟ ਤੋਂ ਪਹਿਲਾਂ ਸਕਰੀਨ ਚਲਾ ਦਿੰਦੇ ਹੋ। ਅੱਛਾ ਤੂੰ ਮੁੱਕਦੀ ਗੱਲ ਦਾ ਜੱਟ ਨਾਲ ਕੀ ਵਿਖੀਗਾ? ਜੱਟ ਨਾਲ ਅੱਗੇ ਵੀ ਮੈਂ ਦੱਸ ਚੁੱਕਿਆ ਕਿ ਪੂਰੇ 6 ਘੰਟੇ ਪਹਿਲੀ ਵਾਰੀ ਜ਼ਿੰਦਗੀ 'ਚ ਵੇਖਿਆ। ਨਹੀਂ 6 ਘੰਟੇ ਨਹੀਂ ਜ਼ਿੰਦਗੀ ਵੇਖਿਆ ਪਹਿਲੀ ਵਾਰੀ। 30ਵੀਂ ਲੰਗੀ ਨਹੀਂ ਇਬਾਦਤ ਹੋਈ, ਰਮਜ਼ਾਨ ਲੰਘਿਆ ਨਹੀਂ, ਮਤਲਬ ਨਮਾਜ਼ ਪੜ੍ਹੀ, ਅੱਲਾ ਅੱਲਾ ਕਰ ਛੱਡੀ, ਇੰਨਾ ਅਸਤਗਫਾਰ ਭਾਈ ਜਹਾਜ਼ ਘੁੱਗ ਨੇ ਜਹਾਜ਼ ਬਹਿ ਕੀਤਾ, ਸੁਬਹਾਨ ਅੱਲਾ, ਅਸਤਗਫਿਰੁੱਲਾ ਤੇ ਲਾ ਇਲਾਹਾ ਇਲੱਲਾ ਮੁਹੰਮਦ ਰਸੂਲੁੱਲਾ। ਡੱਬਾ ਹੈ ਕੋਨੀ ਸੀ, ਜੇ ਜ਼ਿਆਦਾ ਡਿੱਗ ਤੇ ਜੱਟ ਤੇ ਅੱਗੇ। ਤੈਨੂੰ ਇੱਕ ਗੱਲ ਸੁਣਾਈ ਸੀ, ਅਗਲਾ ਬਾਹਰ ਵੇਖੀ ਖੜਾ ਸੀ ਨਾ, ਉਹਨੂੰ ਪਤਾ ਸੀ ਪਿਛਲਾ ਹਿੱਸਾ ਤਾਂ ਹੈ ਹੀ ਨਹੀਂ ਜਾਂਦਾ। ਪਹਿਲਾਂ ਮੈਨੂੰ ਕੀ ਕਹਿ ਰਿਹਾ ਮਾਜ਼ੇ, ਇੱਕ ਗੱਲ ਆ ਤੈਨੂੰ ਮੈਂ ਹੁਣੇ ਦੱਸਾਂ ਕਿ ਮੈਂ ਤੈਨੂੰ ਲੈ ਕੇ ਦੱਸਾਂ, ਪਤਾ ਨਹੀਂ ਕੀ ਦਿਲ ਚਾਹੀ, ਕਹਿੰਦਾ ਤੈਨੂੰ ਲੈ ਕੇ ਹੀ ਦੱਸਾਂਗਾ, ਅੱਲਾ ਖੈਰ ਕਰੇਗਾ ਜੇ ਲੈ ਗਏ ਤੇ। ਬਾਅਦ ਚ ਉਤਰੇ ਨਾ ਤੇ ਮੈਨੂੰ ਉਤਰ ਕੇ ਕਹਿੰਦਾ ਉਹ ਪਿਛਾਂ ਵੇਖ, ਪਿਛਲਾ ਪਾਸਾ ਹੀ ਨਹੀਂ ਹੈਗਾ PIA ਦਾ, ਉਹ ਲੱਗਾ ਨਹੀਂ ਹੁੰਦਾ, ਦੁਮਚੀ ਦਮਚੀ ਜੀ ਹੈ ਨਹੀਂ, ਪੂਛ ਹੈ ਨਹੀਂ ਹੈਗੀ ਨਾ, ਪੂਛ ਹੀ ਨਹੀਂ ਹੈਗੀ। ਇਸ ਕਰਕੇ ਮੈਂ ਸਾਰੇ ਰਾਹ ਅਸਤਗਫਿਰੁੱਲਾ ਕਰਦਾ ਹਾਂ ਤੇ ਤੈਨੂੰ ਨਹੀਂ ਦੱਸਿਆ ਈਜ਼ੀ ਰਹੇਗਾ। ਮੈਂ ਕਿਹਾ ਸੁੱਤਾ ਤੇ ਮੈਂ ਤਾਂ ਵੀ ਨਹੀਂ ਤੇਰੇ ਨਾਲ ਗੱਲ, ਇਹਨੇ ਮੇਰੇ ਨਾਲ ਸਾਰੇ ਰਾਹ ਨਹੀਂ ਕੀਤੀ, ਇੰਤਹਾਈ ਅੱਲਾ ਦੀ ਕਸਮ ਬੋਰ ਸਫਰ ਲੰਘਿਆ। ਨਹੀਂ ਤੇ ਉਹ ਪਿੱਛੋਂ ਸ਼ਾਇਦ ਦੁਮਚੀ ਤਾਂ ਲਾਈ ਹੋਵੇ, ਅਕਸਰ ਪਤੰਗ ਨਹੀਂ ਨਾ ਉੱਡਦਾ ਸੀ, ਭਾਰਾ ਹੋ ਜਾਂਦਾ ਸੀ ਤੇ ਪਿੱਛੋਂ ਪੂਛ ਲਾ ਦਿੰਦੇ ਜਦੋਂ ਪਿਛਲਾ ਪਠਾਨ ਆ ਕਰਦਾ ਸੀ ਨਾ, ਝੱਟ ਕੁਦੋਂ ਹੱਸ ਲਈਦਾ ਸੀ, ਨਹੀਂ ਤੇ ਜੱਟ ਨਹੀਂ ਤੇ ਫਿਰ ਜਾਨ ਫਸੀ ਸਕੰਜੇ ਅੰਦਰ ਹੈ। ਜਾਨ ਅੱਲਾ ਦੀ ਕਸਮ ਉਦੋਂ ਸਕੂਨ ਹੋਇਆ ਜਦੋਂ ਜਹਾਜ਼ ਆ ਕੇ ਬਿਲਕੁਲ ਰੁਕ ਗਿਆ। ਅੱਛਾ 782 ਕਿਲੋਮੀਟਰ ਪਰ ਘੰਟੇ ਨਾਲ ਜਾਂਦਾ ਹੁੰਦਾ ਉਹ, ਅੱਗੇ ਆਪੇ ਹਿਸਾਬ ਲਾ ਲਾ।
ਨਹੀਂ ਮੈਨੂੰ ਕੀ ਹਿਸਾਬ ਦਾ ਪਤਾ, ਮੈਂ ਤੇ ਬੱਸ ਦੇ ਵਿੱਚ ਵੀ ਕਈ ਤੇਜ਼ ਵਾਲੀ 'ਚ ਨਹੀਂ ਬੈਠਾ। ਆਹੋ ਮੈਨੂੰ ਕੀ ਹਿਸਾਬ ਭਾਈ। ਇਹ ਜਿੱਡਾ ਬੁੱਢਾ ਹੁੰਦਾ ਪੈਲਟ ਦੱਸਣ ਦਿਆ ਵਾ ਪਤਾ ਲੱਗਦਾ। ਨਹੀਂ ਪਰਸੋਂ ਦਾ ਵਾਕਿਆ ਸੁਣ ਨਿੱਕਾ ਜਿਹਾ। ਹਾਂ ਅਸੀਂ ਇੱਕ ਜੱਟ ਕੋ ਗਏ, ਮੈਂ ਬਲਾਲ ਤੇ ਭਾਈ ਵਸੀਮ। ਇਹਨਾਂ ਨੇ ਨਾ, ਮੈਂ ਉਹਨਾਂ ਨੂੰ ਕਿਹਾ ਚੱਲੀਏ, ਕਹਿੰਦੇ ਇੱਕ ਰਾਤ ਰਹਿ, ਕੱਲ ਤੇਰੇ ਨਾਲ ਇਕੱਠਿਆਂ ਚੱਲਾਂਗੇ। ਅੱਛਾ ਇਹਨਾਂ ਮੈਨੂੰ ਜ਼ਬਰਦਸਤੀ ਇੱਕ ਦਿਨ ਰੱਖ ਲਿਆ ਉੱਥੇ, ਬੈਠੇ ਰਹੇ। ਅਗਲੇ ਦਿਨ ਨਾ ਇਹ ਕਹਿੰਦਾ ਮੈਂ ਨਹੀਂ ਜਾਣਾ ਤੁਹਾਡੇ ਨਾਲ। ਇਹਨੇ ਭਾਈ ਵਸੀਮ ਨੂੰ ਆਖਿਆ, ਤੁਰਨ ਲੱਗਿਆ ਮਾਂ ਨਾਲ ਚੱਲਾਂ ਤੇ ਹੋਏਗਾ ਜ਼ਲੀਲ ਹੀ ਤੇ ਹਜੇ ਵੀ ਆਨੇ ਹਟ ਜਾ। ਕਹਿੰਦੇ ਨਹੀਂ ਮੈਂ ਚੱਲਾਂ, ਮੇਰੇ ਡੰਗਰ ਭੁੱਖੇ, ਮੇਰਾ ਨੌਕਰ ਭਾ ਚੱਲਿਆ ਪਿੱਛੋਂ। ਇਹਨੂੰ ਨੌਕਰ ਨੇ ਮੈਸੇਜ ਕੀਤਾ, ਮੈਂ ਕਣਕ ਵੱਢਣ ਜਾਣਾ, ਮੈਂ ਪੱਠੇ ਚਾਹ। ਨੌਕਰੀ ਮੈਸੇਜ ਕਰ ਲੈਂਦਾ ਪਹਿਲੀ ਗੱਲ ਤੇ ਇਹ। ਭਾਈ ਅਫਸ਼ੈਨ ਨੇ ਕੀਤਾ, ਇਹ ਐਫਏ ਪਾਸ ਨੌਕਰ ਭਰਤੀ ਕਰਦੇ। ਉਹਨੇ ਗੱਡੀ ਤੋਰੀ ਭਾਈ ਮੱਠੀ। ਸਾਨੂੰ ਉਹ ਗੱਡੀ ਲੱਭੀ ਨਹੀਂ, ਜਿੱਚੇ ਅਸੀਂ ਬਹਿਣ ਆਏ ਸੀ। ਘੁੱਗ ਸਾਨੂੰ ਭਾਗ ਗਿਆ ਆਰਫ ਵਾਲੇ ਆਲਦੀ, ਆਉਣਾ ਇੱਧਰ ਚੀਚਾ ਨਹੀਂ। ਅੱਛਾ ਮੈਂ ਕਿਹਾ ਚੱਲ ਬਹਿ, ਚੱਲ 12:30 ਤੇ ਪਹੁੰਚਾਂਗੇ ਘਰ। ਬਹਿ ਗਏ ਭਾਈ, ਉਹਨੂੰ ਮੱਠੀ ਉਹਨੇ ਗੱਡੀ ਨਾਲ ਪੈਰੋਂ ਕੱਢ ਛੱਡੀ। ਸਪੀਡ ਦਪਾਲਪੁਰ ਪਹੁੰਚ ਆਇਆ 11:30 ਵਜੇ। ਅੱਗੋਂ ਘੰਟਾ ਆਰਫ ਵਾਲੇ ਉਹਨੇ ਲਾਉਣਾ ਨਹੀਂ ਸੀ, ਉਹਨੇ ਛੇਤੀ ਆਇਆ। ਉਹਨੇ ਗੱਡੀ ਨਾਲ ਗੱਡੀ ਭਜਾਤੀ ਭਾਈ। ਤੂੰ ਯਕੀਨ ਕਰ 140 ਤੇ ਮੀਟਰ। ਵਸੀਮ ਦੇ ਜ਼ਿਹਨ 'ਚ ਇਹ ਨਹੀਂ ਸੀ ਮੈਂ ਮਾਰਨਾ ਬੈਠਾ, ਮੇਰੇ ਜ਼ਿਹਨ 'ਚ ਗੱਲ ਬਾਰ-ਬਾਰ ਆਈ ਜਾਂਦੀ ਵੀ ਮੈਂ ਨੈਸ਼ ਹਾਂ। ਨਹੀਂ ਅਸਤਾਗਫਿਰullah, ਅੱਲਾ ਨਾ ਕਰੇ ਮਾੜੀ ਜੀ ਥੁੜਕੀ ਤੇ ਬੁਲਾ ਲੈਣ ਤੇ ਗੱਲ ਸਾਰੀ ਉਮਰ ਨਹੀਂ ਜਾਣ ਦੇਣੀ। ਤੈਨੂੰ ਆਖਿਆ ਸੀ ਮਾਜ਼ਰਾ ਨਾ ਜਾ। ਉਹੀ ਗੱਲ ਹੋਈ। ਏਦਾਂ ਮੋੜ ਹੁੰਦਾ ਸੀ, ਉਹਨੇ ਗੱਡੀ ਨਾਲ ਗੱਡੀ ਜੋੜਤੀ, ਉਹਨੇ ਸ਼ੀਸ਼ੇ ਨਾਲ ਅੱਗੋਂ ਦੂਜਾ ਰਾਹ ਹੁੰਦਾ ਸੀ, ਉਹਨੇ ਸ਼ੀਸ਼ਾ ਜੋੜਤਾ। ਅੱਗੋਂ ਕੀਆ ਸਪੋਰਟ ਜਿਹੜਾ ਖਤਾਨਾ 'ਚ ਲੈ ਗਿਆ ਜਾ ਕੇ। ਉਹਨੇ ਪਹਿਲਾਂ ਗੱਡੀ ਏਦਾਂ 2 ਟਾਇਰਾਂ ਤੇ ਕੀਤੀ, ਮੁੜ ਕੇ ਏਦਾਂ। ਭਾਈ ਵਸੀਮ ਪੂਰਾ ਤਰੇੜੀ ਹੋਇਆ, ਪਸੀਨੀ ਆ ਬਾਈ ਤੇ ਮੇਰਾ ਅੱਛਾ ਇਹ ਨਹੀਂ ਸੀ ਭਾਈ ਵਸੀਮ। ਅੱਛਾ ਮੇਰਾ ਹਾਸਾ ਨਾ ਰੁਕੇ। ਮੈਂ ਕਿਹਾ ਸੁਣਾ, ਦੱਸੀ ਜਾ ਕੇ ਬਲਾਲ ਨੂੰ ਮਾਜ਼ ਨਾ ਆਇਆ ਸੀ। ਅੱਲਾ ਦੀ ਕਸਮ ਇੰਨਾ ਹੱਸਿਆ ਵੀ ਮਾਈਆਂ ਅਸਤਾਗਫਿਰullah ਤੇ ਗਾਲਾਂ ਕੱਢਣ ਡਰਾਈਵਰ ਨੂੰ, ਤੇ ਮੇਰਾ ਤੇ ਵਸੀਮ ਦਾ ਹਾਸਾ ਨਾ ਰੁਕੇ। ਉਹਨੇ ਕਿਹਾ ਬਲਾਲ ਨੇ ਸੱਚ ਆਖਿਆ ਸੀ, ਮਾਜ਼ੇ ਤੇਰੇ ਨਾਲ ਨਹੀਂ ਜਾਣਾ ਚਾਹੀਦਾ। ਅੱਲਾ ਹੋਰ ਇਹਦੇ ਨਾਲ ਨਾ ਜਾਵੀਂ। ਐਸਾ ਨੈਸ਼ ਆ ਮੈਂ ਤੁਹਾਨੂੰ ਉਦੋਂ ਵੀ ਦੱਸਿਆ ਸੀ ਵਲੌਗ ਦੇ ਵਿੱਚ, ਕਿਆ ਬੰਦਾ ਬਹੁਤ ਨੈਸ਼ ਆ। ਮੇਰੇ ਨਾਲ ਵੱਡਾ ਤੂੰ ਭਰਾ, ਤੇਰੇ ਕੁੱਕੜ ਬਚੇ। ਇਹ ਦੱਸਿਆ ਕਰ ਗੱਲ ਵਿੱਚ ਵੀ 3 ਸਾਲ ਪਹਿਲਾਂ ਵੀ ਆਇਆ ਸੀ। ਤੂੰ ਕਹਿੰਦਾ ਸੀ ਵੱਡੇ ਸਿੱਟ ਤੇ ਤੇਰੇ ਕੁੱਕੜ ਕਿਵੇਂ ਬਚ ਗਿਆ? ਨਾ ਵੱਡਾ ਨਾ ਸਾਨੂੰ ਕੁੱਕੜ ਨੂੰ ਦਵਾ ਪੁੱਠੀ ਲੱਗੀ ਤੇਰੀ, ਰੌਲਾ ਕੋਈ ਨਹੀਂ। ਗੱਡੀ ਵਾਲੀ ਨੇ ਇਹਨੂੰ ਸੁਣਾਈ ਸੀ ਸਵਾਰੀਆਂ, ਕਹਿੰਦਾ ਮੈਂ 2.5 ਲੱਖ ਦਾ ਫੇਰਾ ਮਾਰਿਆ। ਇੱਥੋਂ ਡਰਾਈਵਰ ਜਾਣਦੇ ਆ, ਉਹਨੂੰ ਨਾ ਸਾਡੇ ਕੰਡਕਟਰ ਨੂੰ ਫੋਨ ਕਰਕੇ ਜੇਲ੍ਹ ਮੋ ਟਾਈਮ ਹੁੰਦਾ ਸਟਾਫ ਤੋਂ। ਅੱਛਾ ਬਹਾਵਲਪੁਰ ਲਾ ਦਿੰਦਾ, ਮੈਂ ਸ਼ਾਮ ਨੂੰ ਉਹਨਾਂ ਨਾਲ ਬਹਿ ਗਿਆ ਭਾਈ। ਅੱਛਾ ਇਦਾਂ ਮੈਂ ਬੈਠਾ, ਇਦਾਂ ਕੰਡਕਟਰ ਬੈਗ ਈਜ਼ੀ ਹੋ ਕੇ ਜਾਂਦੀ ਵਾਰ ਸਵਾਰੀ ਘੱਟ ਹੁੰਦੀ, ਉਹਨਾਂ ਲਾਉਣੀ ਹੁੰਦੀ ਬਸ। ਅੱਛਾ ਹੁਣ ਇੱਕ ਬੰਦੇ ਨੂੰ ਫੋਨ ਕਰ ਰਿਹਾ, ਸਲਾਮ ਅਲੈਕਮ। ਵਾਲੇਕਮ। ਉਹ ਤੂੰ ਫਲਾਣ ਟਮਕਾਣ, ਤੂੰ ਇੰਜ, ਤੇਰੇ ਵਾਰੀ ਗੇੜਾ 70,000 ਦਾ ਹੁੰਦਾ ਸੀ, 60,000 ਦਾ ਹੁੰਦਾ ਸੀ, ਸਵਾਰੀਆਂ ਗੱਡੀ 'ਚ ਬਹਿੰਦੀਆਂ, ਤੂੰ ਮਾਲਕ ਨੂੰ ਕੀ ਦਿੱਤਾ, 3 ਗੱਡੀਆਂ ਚੱਲਦੀਆਂ, ਜੇ 10 ਮਿੰਟ ਫੋਨ ਕੱਟ ਗਿਆ। ਗੱਡੀ ਭਰੀ ਸੀ ਖੈਰ ਜਾਂਦੀ ਵਾਰ ਉਹਦੀ। ਮੇਰੇ ਐਵੇਂ ਦਿਲ ਚ ਆਈ, ਮੈਂ ਕਿਹਾ ਚਲੋ ਕੋਈ ਨਹੀਂ, ਮਾੜਾ ਟਾਈਮ ਆ ਹੀ ਜਾਂਦਾ। ਤੀਸਰੇ ਦਿਨ ਚੌਥੇ ਦਿਨ ਮੈਂ ਫੇਰ ਉਸੇ ਗੱਡੀ ਸੁਬਾ ਮੈਂ ਕਿਹਾ ਸੁਣਾ ਇਰਫਾਨ ਕੀ ਹਾਲ? ਕਹਿੰਦਾ ਵਧੀਆ। 18 ਸਵਾਰੀਆਂ ਆਈਆਂ ਲੋਰ ਤੱਕ, 42 ਸੀਟਾਂ ਖਾਲੀਆਂ ਆਈਆਂ। ਮੈਂ ਕਿਹਾ ਤੂੰ ਵੀ ਬੜੀਆਂ ਗੱਲਾਂ ਕਰਨਾ। 2.25 ਲੱਖ ਦਾ ਫੇਰਾ, 2 ਲੱਖ ਦਾ ਪਿਆ, 36,000 ਦਾ ਪੱਲੇ ਅੱਲਾ ਮਾਫ ਕਰੇ। ਹਲਕਾ ਜਿਹਾ ਨਾਲ ਇੰਜ ਕਰਨਾ ਸੀ। ਨਾਲ ਕਿਦਾਂ ਕਰਦਾ ਨਾ ਮਾਜ਼? ਨਾ ਅੱਲਾ ਹੋਰ ਕੋਈ ਮੇਰੇ ਲੈ ਕੇ ਚੱਲ ਗਿਆ ਯਾਰ। ਇਹ ਆ ਗਿਆ ਡੇਰੇ ਤੇ ਭਾਈ ਬਹੁਤ ਮਿਹਰਬਾਨੀ, ਬੜਾ ਵਧੀਆ ਲੱਗਾ। ਟਾਈਮ ਲੰਘਿਆ ਤੇਰਾ। ਹਾਂ ਨਹੀਂ ਸਾਰਿਆਂ ਨੂੰ ਗੱਲਾਂ ਤੇਰੀਆਂ ਸੁਣ ਕੇ ਸਵਾਦ ਆਇਆ ਹੋਊਗਾ। ਇੱਧਰ ਵੇਖ, ਰੋਟੀ ਖਾ ਲਈ, ਟਰੱਕ ਕੱਢਣ ਲੱਗਾ ਬਸ। ਜਾ ਟਾਇਰਾਂ 'ਚ ਹਵਾ ਚੈੱਕ ਕਰ ਮੇਰਾ ਪੁੱਤਰ ਜਾ ਕੇ। ਪੀਆ ਇਹ ਤਾਂ ਤਕੀਆ ਗਲਾ ਵੀ ਇਹ ਹੁੰਦਾ। ਸ਼ੁਰੂ ਹੋਣਗੇ ਅਸਲਾਮ ਅਲੈਕਮ, ਉੱਡ ਚੱਲੇ, ਤੂਫਾਨ ਆ ਉੱਤੇ, ਫਲਾਨ ਟਮਕਾਣ, ਇੰਨੀ ਉਚਾਈ ਤੇ ਆਪਾਂ ਉੱਡਾਂਗੇ, ਸਿੱਧੇ ਹੋ ਜਾਾਂਗੇ ਜਾ ਕੇ। ਇੰਨੇ ਚਿਰ ਤੇ ਆਪਾਂ ਸਫ਼ਰ ਕਰਨਾ, ਆਪਾਂ ਡਿੱਗ ਵੀ ਸਕਦੇ ਹਾਂ, ਤਬਾਹ ਵੀ ਹੋ ਸਕਦਾ ਜਹਾਜ਼, ਪਾਣੀ 'ਚ ਵੀ ਲੈਂਡ ਕਰ ਸਕਦੇ, ਅੱਧਾ ਬੰਦਾ ਮਰ ਜਾਂਦਾ ਉੱਥੇ। ਯਕੀਨ ਕਰ, ਜਿਹੜਾ ਕਹਿੰਦਾ ਨਾ ਮੈਂ ਬੜਾ ਜਵਾਨ ਆ ਤੇ ਮੈਂ ਇੰਜ, ਬੰਦੇ ਜਹਾਜ਼ 'ਚ ਵੜਦੇ ਹੀ ਸੌ ਜਾਂਦੇ, ਪਤਾ ਨਹੀਂ ਸਲੀਪਿੰਗ ਪਿਲਸ ਲੈ ਕੇ ਆਉਂਦੇ ਕੀ ਕਰਦੇ, ਕੋ ਸੌਂ ਗਏ। ਉਹਨਾਂ ਉਦੋਂ ਉੱਠਣਾ ਜਦੋਂ ਦੇਖ ਖੁੱਲ ਗਈ PIA ਦੇ ਵਿੱਚ। ਵਾਧੂ ਰਾਸ਼ਨ ਹੁੰਦਾ, ਦੇਗਾਂ ਪੱਕੀਆਂ ਹੁੰਦੀਆਂ। ਮੇਰੇ ਪੁੱਤ ਨੂੰ ਰੋਟੀ ਚਾਹੀਦੀ, ਪਾਣੀ ਚਾਹੀਦਾ, ਚਾਹ, ਖੀਰ, ਕਸਟਰਡ। ਤਾਈਆਂ ਵਰਗਾ ਸਟਾਫ ਹੁੰਦਾ, ਮਾਸੀਆਂ ਵਰਗਾ ਜੋ ਤੁਸੀਂ ਕਿਸੇ ਹੋਰ 에ਅਰਲਾਈਨ 'ਚ ਬਹੁ, ਸਕੂਨ ਮਾਹੌਲ, ਨਾ ਸਮਝ ਆਉਣੀ ਕਿਸੇ ਗੱਲ ਦੀ, ਨਾ ਬਾਤ। ਉਹਨਾਂ ਨੇ ਇਹ ਵੀ ਕਿਹਾ ਨਾ, ਸੁਰਮੇ ਵਾਲੇ ਤਾਂ ਨਹੀਂ ਆਉਂਦੇ। ਉਹਨਾਂ ਨੇ ਇਹ ਵੀ ਕਹਿਤਾ ਨਾ, ਆਪਾਂ ਤਬਾਹ ਹੋਣ ਲੱਗੇ, ਆਪਾਂ ਤਾਂ ਵੀ ਸਕੂਨ 'ਚ, ਆਪਾਂ ਨੂੰ ਕਿਹੜਾ ਪਤਾ ਕੀ ਹੋਣ ਲੱਗਾ, ਕੁਛ ਵੀ ਨਹੀਂ। ਅੱਲਾ ਖੈਰ ਸੱਲਾ। ਪੈਰਾਸ਼ੂਟ ਹੁੰਦਾ ਨਹੀਂ, ਡੱਬਾ ਹੁੰਦਾ, ਜੇ ਪਹਾੜ 'ਚ ਵੱਜਾ ਤੇ ਮਰ ਜਾਾਂਗੇ, ਪਾਣੀ 'ਚ ਡਿੱਗਾ ਤੇ ਚਲੋ ਬੰਦਾ ਡੱਬਾ ਕੱਢ। PIA 'ਚ ਡੱਬਾ ਵੀ ਨਹੀਂ ਹੁੰਦਾ, ਇਹ ਵੀ ਸ਼ਰਤ ਲਾ। ਕਈਆਂ ਗੱਡੀਆਂ 'ਚ ਕੀ ਲੱਗਾ ਹੁੰਦਾ ਅੱਗੇ, 에ਅਰ ਬੈਗ ਨਹੀਂ ਨਾ ਹੁੰਦਾ, ਇਹ PIA ਦਾ ਹਿਸਾਬ। ਗੱਡੀਆਂ 'ਚ 에ਅਰ ਬੈਗ ਹੁੰਦੇ, ਪਾਕਿਸਤਾਨ 'ਚ ਨਹੀਂ ਹੈਗੇ। ਆਲਟੋ ਤੇ ਉੱਥੇ PIA 'ਚ ਵੀ ਇਹ ਹਿਸਾਬ ਨਾਲ ਕਹਿੰਦਾ ਡੱਬਾ ਤੁਹਾਡੇ ਥੱਲੇ ਲੱਗਾ, ਉਹ ਥੱਲੇ ਡੱਬਾ ਹੀ ਨਹੀਂ ਹੁੰਦਾ। ਤਸੱਲੀ ਹੁੰਦੀ ਆ, ਤਸੱਲੀ ਹੁੰਦੀ, ਡੱਬਾ ਨਹੀਂ ਹੁੰਦਾ। ਇਹਨੇ ਬੈਗ ਉਹ ਰੱਖਦੇ ਨਹੀਂ ਭਰਾਵਾ ਵੀ ਤੁਸੀਂ ਲੈ ਕੇ ਉੱਡ ਲਓ ਜੀ ਗੱਲਬਾਤ ਹੋ ਗਈ ਵਾਹ ਸਾਰੀ। ਉਮੀਦ ਕਰਦਾ ਤੁਹਾਨੂੰ ਆ ਗੱਲਾਂ ਵਧੀਆ ਲੱਗੀਆਂ ਹੋਣੀਆਂ।
ਵਲੌਗ ਇਹਦਾ ਨਹੀਂ ਸੀ, ਮੈਂ ਕਿਹਾ ਤੁਹਾਡੇ ਨਾਲ ਕੁਛ ਤਾਂ ਸਾਂਝਾ ਕਰ ਦਈਏ। ਸਾਨੂੰ ਸਵਾਦ ਆ ਰਿਹਾ ਸੀ ਇਹਦੀਆਂ ਗੱਲਾਂ ਸੁਣ ਕੇ ਮਾਸ ਦੀਆਂ, ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਜਾਸ ਸਾਂਝੀਆਂ ਭਾਈ ਕਰ ਨੂੰ ਲਈਏ। ਸੌਰੀ ਕਰਦੀ ਯਾਰ, ਜਾਸ ਭਾਈ ਸੌਰੀ ਯਾਰ, ਗੱਲਾਂ ਵਾਵਾ ਨਿਕਲ ਗਈਆਂ ਇੱਥੇ ਬੈਠਿਆ। ਸ਼ਾਮ ਦਾ ਟਾਈਮ ਹੁਣ ਘਰ ਨੂੰ ਚੱਲੇ, ਮਾਦਰ ਨਾ ਇਕੱਠਾ ਜਾਣਾ ਮੈਂ ਨਾ, ਤਾਂ ਮੈਂ ਦੱਸ ਦੀ ਮੈਂ ਕੱਲਾ ਸੀਟ ਕਰਾ ਲਾਂਗਾ। ਤੇ ਲੋ ਜੀ ਮਿਲਦੇ ਆ। ਤੇਰੀ PIA ਤੇ ਆਪਦੀ ਆ ਬਾਤ ਕੇ ਲਾਈਨ ਹੀ ਹਾਂ ਬਾਤ ਅਗੇ ਲਾਈਨ। ਇਹਨੇ ਆਫ ਸਕਰੀਨ ਇਹ ਵੀ ਕਿਹਾ, ਕਹਿੰਦਾ ਜੱਟ ਦੀ ਤੇ ਪੈਦਲ ਦੀ ਉਮਰ ਸੇਮ ਸੀ। ਕਹਿੰਦਾ ਉਹ ਵੀ 60 ਦਾ, ਇਹ ਵੀ 60 ਦਾ। ਲੋ ਜੀ ਮਿਲਦੇ ਆ ਸਵੇਰ ਵਲੌਗ ਦੇ ਵਿੱਚ, ਆਪਣੇ ਇੱਕ ਨਵਾਂ ਵਲੌਗ ਜਿਹੜਾ ਆਪਾਂ ਸਵੇਰ ਬਣਾਉਣਾ ਇਨਸ਼ਾਅੱਲਾ। ਮਿਲਦੇ ਆ ਉੱਥੇ ਦੋਵਾਂ ਜੀ, ਯਾਦ ਰੱਖਿਓ, ਦਿਓ ਇਜਾਜ਼ਤ, ਰੱਬ ਰੱਖਾ।